ਮੇਰਾ ਨਾਮ ਲక్ష్మణ ਦਾਸ ਹੈ ਕਾਲੜਾ। ਤੁਹਾਡੇ ਪਿਤਾ ਜੀ ਦਾ ਨਾਮ? ਸ਼੍ਰੀ ਧਰਮਚੰਦ। ਤੁਹਾਡਾ ਜਨਮ ਕਿੱਥੋਂ ਦਾ ਹੈ? ਚੋਪਰਾਟੇ ਦਾ ਸ਼ਾਲ ਯਖੂ ਦਾ ਚੋਪਰਾਟਾ ਦਾ ਨਾਲ ਆਈ ਸਾਡੇ ਵੈਸੇ ਵੈਦਾ ਚੋਪਰਾਟਾ ਆਈ ਸਾਰਾ ਚੋਪਰਾਟਾ ਕੇ ਮਤਲਬ ਮੌਜ਼ਾ ਆਈ ਪੂਰਾ। ਕਦੋਂ ਦਾ ਜਨਮ ਹੈ ਤੁਹਾਡਾ? 31 8ਵੀਂ 9ਵੀਂ ਪੜਦਾ ਮੈਂ ਯਾਰ। ਸਾਡਾ ਪਿੰਡ ਜਿਹੜਾ ਹੈ ਅਸਲੀ ਸ਼ਾਲ ਆਈ ਨਾਲ ਚੋਪਰਾਟਾ ਪੁੱਲ ਆਈ ਉਹਦੇ ਨਾਂ ਤੇ ਮਸ਼ਹੂਰ ਉਹ ਸਾਰਾ ਚੋਪਰਾਟਾ ਮੌਜ਼ਾ ਵੈਦਾ ਆਈ ਮੁੜ ਇਹ ਇਸ ਫਸਲ ਲੈਂਦੇ ਸਰਾਏ ਸਿੱਧੂ। ਸਾਰੇ ਵੀਰਾਂ ਦੇ ਨਾਂ ਦੱਸੋ ਤੁਹਾਡੇ। ਸਭ ਤੋਂ ਵੱਡੇ ਦਾ ਸਾਈਂ ਦਾਸ ਹੈ, ਦੂਜਾ ਨੰਬਰ ਮੇਰਾ ਹੈ, ਉਸ ਤੋਂ ਬਾਅਦ ਗਿਆਨ ਚੰਦ ਦਾ। ਤੇ ਉੱਥੇ ਸਕੂਲ ਕਿਹੜਾ ਆਈ ਤੁਹਾਡਾ? ਅਸਾਂ ਸ਼ੁਰੂ ਤੋਂ ਪੜ੍ਹਿਆ ਚੌਥੀ ਤੱਕ ਤਾਂ ਪੜ੍ਹਿਆ ਦੁਨੀ ਚੰਦ ਜਲਾਰ ਤੇ ਉਹ ਹਿੰਦੂਆਂ ਦੀ ਆਈ ਪਿੰਡ ਉੱਥੇ ਸਕੂਲ ਆਈ ਚੌਥੀ ਤੱਕ। ਫਿਰ ਉਸ ਤੋਂ ਬਾਅਦ ਜੋਧਪੁਰ ਦਾਖਲ ਹੋਇਆ 5ਵੀਂ ਤੋਂ। ਜੋਧਪੁਰ? ਹਾਂ। 7 ਆਈ ਕੋ ਤਰਾਇ ਕੋ ਪਦ। ਘਰ ਦੇ ਆਲੇ ਦੁਆਲੇ ਜਿਹੜੇ ਮਕਾਨ ਹਨ ਮੁਸਲਮਾਨਾਂ ਦੇ ਕਹਿਣ ਦਾ ਨਾਂ ਦੱਸੋ। ਕੋ ਤੁਹਾਡੇ ਗਾਂਵ ਦਾ ਕੋਈ ਸਰਮਾਏਦਾਰ ਬੰਦਾ ਦੱਸੋ ਜਿਹੜਾ। ਸਰਮਾਏਦਾਰ ਤਾਂ ਸਿਰਫ 2 ਬੰਦੇ ਹਨ ਭਾਈ, ਬਾਕੀ ਤਾਂ ਸਾਰੇ ਨਹੀਂ ਛੋਟੇ ਮੋਟੇ ਹੋਏ। ਚੌਧਰੀ ਬਰੀਆਮ ਤੇ ਚੌਧਰੀ ਸੁਰਾਬ। ਸੁਰਾਬ ਦੀ ਪੋਜੀਸ਼ਨ ਇਤਨੀ ਕਾਈ ਨਾ ਆਈ ਉਹ ਪੈਸੇ ਤਾਂ ਬਾਵੇਂ ਉਸ ਨੰਬਰਦਾਰ ਵੀ ਆਈ, ਜ਼ਮੀਨ ਵੀ ਆਈ, ਚੰਗੀ ਆਈ। ਇਹ 2 ਖੂਹ ਆ ਇਹ ਇੱਕ ਤਾਂ ਬਰੀਆਮ ਆਈ ਮਾਲਿਕ ਇੱਕ ਦੇ ਸੁਰਾਬ ਆਈ। ਸਾਡਾ ਘਰ ਬਿਲਕੁਲ ਰਾਹ ਦੇ ਉੱਤੇ ਆਈ। ਸਾਡੇ ਕੋਲ ਲਾਗ ਤੇ ਲੋਕ ਵਹਿੰਦੇ ਹਨ ਵਿਸਾਖੀ ਤੇ ਜੇ ਰਾਮ ਚੌਧਰੀ ਲక్ష్మణ ਚੌਧਰੀ ਪੁੱਲ ਤੋਂ ਲਾਉਂਦੇ ਹਨ ਤਾਂ ਸਿੱਧਾ ਸਾਡੇ ਪਿੰਡ ਤੋਂ ਟੱਪਦੇ ਹਨ ਸਿੱਧਾ ਮੁੜ ਨਹਿਰ ਤੋਂ ਚੜ੍ਹਦੇ ਹਨ। ਇਹ ਰਾਮ ਚੌਧਰੀ ਲక్ష్మణ ਚੌਧਰੀ ਨਾਲ ਵਾਲੇ ਜਿਹੜੇ ਹੋਰ ਆਸ-ਪਾਸ ਦੇ ਪਿੰਡ ਹਨ ਨਾ ਇੱਥੇ ਬਾਗ ਹਨ ਖਜੂਰਾਂ ਦੇ ਉੱਥੋਂ ਰਾਵੀ ਲੱਗਦੀ ਆਈ। ਤੁਹਾਡੇ ਬਾਬੂ ਜੀ ਦਾ ਉੱਥੇ ਕੰਮ ਕਿਸ਼ਾ ਦਾ ਆਈ? ਸਾਡੀ ਦੁਕਾਨ ਆਈ ਬਹੁਤ ਵੱਡੀ ਦੁਕਾਨ ਕਰਿਆਣੇ ਸ਼ਾਹ ਲਖੂ ਤੇ। ਤੁਹਾਡੇ ਜਿਹੜੇ ਬਚਪਨ ਦੇ ਉਹਦੇ ਹਾਣੀਆਂ ਦੇ ਕਹਿ ਮੁਸਲਮਾਨਾਂ ਦੇ ਨਾਮ ਯਾਦ ਹੈ? ਨਜ਼ਰ ਮੁਹੰਮਦ ਆਈ ਇੱਕ ਹੁਣ ਜਿਵੇਂ ਬਰੀਆਮ ਚਤਰੋੜ ਆਈ ਉਹ ਮਸ਼ਹੂਰ ਬੰਦਾ ਆਈ ਉੱਥੋਂ ਦਾ ਪਿੰਡ ਦਾ ਮੰਨਿਆ ਤਨੇ ਬੰਦਾ ਆਈ ਹਸਤੀ ਵਾਲਾ ਬੰਦਾ ਆਈ। ਉਹਦਾ ਪੋਤਰਾ ਆਈ ਨਜ਼ਰ ਹੁਸੈਨ, ਉਹਦਾ ਬੇਟਾ ਬਾੜੇ। ਮੁਸਲਮਾਨਾਂ ਨਾਲ ਤੁਹਾਡਾ ਵਰਤੇਵਾ ਕੀ ਹੋ ਜਾਏ? ਵਰਤੇਵਾ ਸਾਡਾ ਸਾਰਿਆਂ ਨਾਲ ਅੱਛਾ ਹੈ। ਆਉਣਾ ਜਾਉਣਾ ਕਰ ਆਉਣ ਜਾਉਣ ਸਾਡੀ ਸ਼ਾਦੀ ਦੇ ਸੁੱਕੀ ਬਾਜੀ ਲੈ ਦੇ ਲੈਂਦੇ ਹਨ। ਪਿਆਰ ਹੈ ਜੇ ਤੁਹਾਡੇ ਤੋਂ ਪੂਰਾ ਪਿਆਰ ਹੈ। ਜਿਹੜੇ ਮੁਸਲਮਾਨ ਜਿਹੜਾ ਬਰੀਆਮ ਚੌਧਰੀ ਆਏ ਨਾ ਸਭ ਤੋਂ ਗੁੱਡ ਬੰਦਾ ਤਾਂ ਵੱਡਾ ਉਹ ਆਈ ਸਭ ਤੋਂ ਵੱਡਾ ਜਿਸ ਨੇ ਸਾਨੂੰ ਉਸ ਪੌਲ ਚੋਂ ਕਬੀਰ ਵਾਲੇ ਨਖਾਨੇਵਾਲ ਪਹੁੰਚਾਇਆ। ਕਿਹੜੇ ਵੇਲੇ ਤੁਸੀਂ ਉੱਥੋਂ ਨਿਕਲੇ ਫਿਰ? ਅਸਾਂ ਕਈ ਦਿਨ ਪਿੱਛੇ ਨਿਕਲੇ ਮੁੜ ਮੁਸਲਮਾਨਾਂ ਨੇ ਤੁਹਾਡੀ ਹਿਮਾਇਤ ਕੀਤੀ ਆਈ? ਹਿਮਾਇਤ ਹੋਈ ਤਾਂ ਜਿਹੜੇ ਕੋਈ ਹਾਈ ਕਿੰਨਾ ਜਿਹੜੇ ਸ਼ਰਾਰਤੀ ਹਨ ਥੋੜ੍ਹੀ ਬਹੁਤ ਕੀਤੀ ਆਈ। ਮੱਖਣ ਦਾ ਘਰ ਆਈ ਨਾ ਇਹਦੇ ਰਾਤੀ ਆਇਆ ਰਾਤੀ ਲੋਟੀ ਗੱਤੀਆਂ ਨੇ ਸਾਰਾ ਸਮਾਨ ਚਾਹ ਕੇ ਤੇ ਇਹ ਤਾਂ ਭੱਜ ਆਇਆ ਸਾਡੇ ਨਾਲ ਹਨ 1 ਮੀਲ ਪਾਤੇ ਆਏ ਨਾ ਪਿੰਡ ਸਾਡਾ ਪਿੰਡ। ਫਿਰ ਸਾਡੇ ਪਿਤਾ ਜੀ ਦੀ ਮੇਰ ਚੰਗੀ ਆਈ ਮਤਲਬ ਹਰ ਕੇ ਨਾਲ ਬਣਦੀ ਆਈ ਉਸ ਚੌਧਰੀ ਨਾਲ ਬਰੀਆਮ ਨਾਲ ਦੋਸਤੀ ਆਈ ਉਹਦੀ ਔਰ ਪੁਰਾਣੀ ਦੋਸਤੀ ਆਈ ਕਿਉਂਕਿ ਉਹਦੇ ਉੱਤੇ ਨਾਲ ਵਾਲੇ ਪਿੰਡ ਦੀ ਇੱਕ ਲੜਕੀ ਆਈ ਗਈ ਉਹਨੂੰ ਕੱਢ ਕੇ ਲੈ ਬਰੀਆਮ ਚੌਧਰੀ ਨਾ ਰਾਤੀ ਆਇਆ ਹੀ ਮਾਰਾ ਲੈ ਕੇ ਮਾਰਾ ਪਤਾ ਕਿ ਲੈਂਦੇ ਉੱਠਾਂ ਨੂੰ ਜਿਹੜੇ ਚਲਣ ਜਾਲੂ ਤੋਂ ਇਹ ਸਿਰ ਕਰਕੇ ਭਜਦੇ ਹਨ ਉਹ ਮਾਰਾ ਲੈਂਦੇ ਸਪੈਸ਼ਲ ਉਹ ਭਜਦਾ ਹੀ ਜ਼ਿਆਦਾ ਮਾਰੇ ਤੇ ਚੜਾ ਕੇ ਉਠਾਇਆ ਗਿਆ ਭਜਾ ਕੇ ਮੁੜ ਉਹ ਉਸੇ ਦੀ ਹੋ ਗਈ ਮੁੜ ਵਾਪਸ ਕੋਲ ਨਹੀਂ ਹੋਈ। ਕੇਸ ਉਸ ਦਾ ਕੇਸ ਲੜਦਾ ਰਿਹਾ ਸਾਡਾ ਪਿਓ ਉਹਦੀ ਦੋਸਤੀ ਦੇ ਪਿੱਛੇ ਇਤਨਾ ਕੇਸ ਲੜਿਆ ਕਿ ਉਹ ਜੀਤ ਕੇ 8ਵੇਂ ਦਿਨ ਘਰ ਆ ਗਿਆ। ਇਹ ਬਣੀ ਹੈ ਨਾ ਤੇ ਵਿਚਾਲੇ ਵਾਲੀ ਇਹ ਨਹਿਰ ਹੈ ਪਿੱਛੋਂ ਉਹਦਾ ਪਿੰਡ ਆਈ ਨਹਿਰ ਦੇ ਨਾਲ ਉਸ ਨਹਿਰ ਦੇ ਨਾਲ ਜ਼ਮੀਨ ਆਈ ਜਿੱਥੇ ਉੱਥੇ ਉਹ ਸਾਰੇ ਪਹੁੰਚ ਗਏ ਉਸ ਨਹਿਰ ਦੇ ਕਿਨਾਰੇ ਸਾਰੇ ਮੁਲਕ ਇਕੱਠਾ ਹੋ ਗਏ ਮੁਸਲਮਾਨ ਕਈ ਇਕੱਠੇ ਹੋ ਗਏ। ਸਾਡਾ ਇਹ ਪਿੰਡ ਹੈ ਨਾ ਸ਼ਾਹਲਾ ਇੱਥੇ ਕਰਕੇ ਨਾਲ ਇੱਕ ਪਿੰਡ ਆਈ ਨਵਾਬ ਚੌਧਰੀ ਦਾ। ਨਵਾਬ ਚੌਧਰੀ ਦਾ ਭਰਾ ਮੁਰਾਦ ਉਹ ਉਸ ਪਿੰਡ 'ਚ ਗਿਆ ਉਹਨਾਂ ਦੇ ਨਾਲ ਲੁੱਟ ਮਾਰਨ ਤੇ ਉਹ ਜਿਹੜਾ ਸਰਦਾਰ ਆਏ ਨਾ ਉਹ ਮੁਰਾਦ ਉਹਦਾ ਭਰਾ ਬਣਿਆ ਹੋਇਆ ਦੋਸਤ ਆਏ ਮੁਰਾਦ ਜਿਹੜਾ ਨਾਬੇ ਦਾ ਭਰਾ ਆਏ ਉਹ ਚਾਹ ਕੇ ਵੱਟਾ ਮਾਰ ਲਗਾ ਆਖਾ ਨਵਾਬ ਤੂੰ ਕੱਲ ਤੱਕ ਤਾਂ ਮੇਰੇ ਨਾਲ ਸ਼ਿਕਾਰ ਕਰਕੇ ਰਲੇ ਰੋਟੀ ਖਾਧੀ ਹੈ ਤੂੰ ਤਾਂ ਨਾ ਹੋਇਆ ਉਹ ਆਖਿਆ ਤੇਰੀ ਐਸੀ ਕਿਤੇ ਉਲਾਰ ਮਾਰ ਲਗਾ ਮਾਰੇ ਬੋਲੀ ਸਿੱਧੀ ਠੰਡਾ ਹੋ ਗਿਆ। ਉਹਦਾ ਭਰਾ ਉਠਾਈ ਗਿਆ ਖਲਾ ਵੇਦਾ ਖਲਾ ਤਮਾਸ਼ਾ ਉਹ ਉੱਥੇ ਗਿਆ ਤੇ ਉਹ ਇੰਤੋਂ ਡਾਇ ਗਿਆ ਨਾ ਮਣੀ ਦੇ ਨਾਲ ਸਰਕ ਤੇ ਬੇਵਾਈ ਤੇ ਡਾਇ ਪਿਆ ਅੱਗਾ ਵਾਪਸ ਜਾ ਕੇ ਜਿੱਥੇ ਖਲੋਤਾ ਉਹਦਾ ਭਰਾ ਉਹ ਭਰਾ ਡਾਇ ਪਿਆ ਤੇ ਜਿਹੜਾ ਉਹ ਨਾਭਾ ਉਹਦਾ ਭਰਾ ਖਲੋਤਾ ਹੈ ਨਾ ਉਸ ਥੱਪੜ ਮਾਰਿਆ ਮੈਂ 14 ਤਰੀਕ ਦੁਖੀ ਅੰਦਰ ਨਵਾਂ ਸ਼ਿਕਾਰ ਮਾਰਨ ਦੀ ਕਿਉਂ ਨਹੀਂ ਗਿਆ ਵੀ ਜਾਣ ਗਾਉਂ ਉਸ ਵੇਲੇ ਉਹਦੇ ਸਾਹ ਥੋੜ੍ਹਾ ਜਿਹਾ ਬੋਲਿਆ ਕਿ ਭਾਊ ਹੁਣ ਨਾ ਮਾਰ ਮਰ ਗਏ ਹੁਣ ਤਾਂ ਮਾਰ ਦੇਣੇ ਮਰਦੇ ਹੋਏ ਉਹਨੇ ਥੱਪੜ ਮਾਰਿਆ ਵੀ ਤੂੰ ਗਲਤੀ ਉਹ ਡੱਠਾ ਪਿਆ ਉਹ ਮਾਰ ਕੋਈ ਗੋਲੀ ਨਾਲ ਡਾਇ ਪਿਆ तो तू क्यों गया आज जान गवा बैठो वो 2 भरा ने एक भरा तो गया और मोटे से चाक ला उससे दीवार था वो हवेली बैठे से लोग बरीआम दी उदू रामपुर उत्ते दाड़ पई आई तो उतों सारे मुसलमान ते पठान ते सारे उतों आ गए
ਉਸ ਬਰੀਆਮ ਕੋਲ ਉਹਨਾਂ ਨੂੰ ਕਿਸੇ ਆ ਗਿਆ ਇੱਥੇ ਹਿੰਦੂ ਬੈਠੇ ਮੁਸਲਮਾਨ ਆ ਗਏ ਉੱਠਾਂ ਵਾਲੇ ਨੂੰ ਆਖਿਰ ਸਾਰੇ ਦਿਨ ਆਪਣੇ ਕਚਾਵੇ ਲੱਡੋ ਤੇ ਇਹਨਾਂ ਨੂੰ ਛੋੜ ਗਿਆ ਉਸ ਜ਼ਿਮੀਂਦਾਰ ਨੇ ਸਾਡੇ ਨਾਲ ਬੜੀ ਸਹੂਲਤ ਕੀਤੀ ਹੈ ਆਦਾਈ ਮੇਰੇ ਬੈਠਿਆਂ ਤੁਹਾਨੂੰ ਕੋਈ ਕੁਛ ਨਹੀਂ ਆਖਦਾ ਜੋ ਮਰਜ਼ੀ ਸਮਾਨ ਲੈ ਜਾਓ ਖਾਣੇ ਵਾਲੇ ਜੀ ਲੋਕ ਗਏ ਹੋਏ ਹਨ ਇੱਥੋਂ ਗਏ ਹੋਏ ਹਨ ਜੀ ਹਿੰਦੁਸਤਾਨ ਆਉਣ ਵਾਸਤੇ ਉੱਥੇ ਬਾਹਰ ਨਿਕਲੇ ਰੇਲ ਤੋਂ ਪਾਰ ਖਾਲੀ ਜਗ੍ਹਾ ਪਈ ਉਹਦੇ ਲੋਕ ਵੱਜ ਗਏ ਜਿਵੇਂ ਸਾਡੇ ਹਿੰਦੂਆਂ ਦੀ ਆਦਤ ਵਿੱਚ ਦੂਰ ਜਾ ਕੇ ਲੈਟਰਨ ਜਾਣ ਬਾਅਦ ਉੱਥੇ ਮੁਸਲਮਾਨ ਮਾਰ ਕਰਤੇ ਹਨ 2-3 ਬੰਦੇ ਤੂੰ ਫਿਰ ਕੇ ਗੱਡੀ ਤੇ ਚੜੇ ਉੱਥੇ ਰੇਲ ਗੱਡੀ ਆ ਗਈ ਖਾਣੇ ਵਾਲ ਚੱਲੀ ਤਾਂ ਇਹ ਇੱਥੇ ਆ ਰੁਕੀ ਆਈ ਇਹ ਮੁਬਾਰਕਪੁਰ ਸਟੇਸ਼ਨ ਆਈ ਉਹ ਸਟੇਸ਼ਨ ਦਾ ਨਾਂ ਆਈ ਗੱਗਰ ਦਰਿਆ ਦੇ ਨਾਂ ਤੋਂ ਗੱਗਰ ਰੱਖੇ ਹੋਏ ਆਏ ਦਰਿਆ ਦਾ ਨਾਂ ਤਾਂ ਗੱਗਰ ਆਈ ਉਹ ਗੱਗਰ ਹੀ ਉਸ ਪਿੰਡ ਦਾ ਨਾਂ ਰੱਖਿਆ ਹੋਇਆ ਨੇ ਸਟੇਸ਼ਨ ਦਾ ਅੱਛਾ ਉੱਥੇ ਗੱਗਰ ਸਾਨੂੰ ਦੱਸੋ ਇਹ ਨਾਲ ਲਾਇਆ ਨੇ ਉੱਥੇ ਫੜ ਗਏ ਫਿਰ ਸਾਨੂੰ ਉਹ ਪਿੰਡ ਜਵਾੜ ਦੇ ਉਹਨੇ ਬਈ ਆਪਣਾ ਕੋਲ ਕੋ ਮਕਾਨ ਵੇਖ ਲਓ ਉੱਥੇ ਸਰ ਰਹੇ ਉਸੇ 7-8 ਮਹੀਨੇ ਅਸੀਂ ਬਿਸਤੇ ਕੰਮ ਕਈ ਸਾਲ ਮੱਦੇ ਪਏ ਰਹਿ ਗਏ ਸਾਡੇ ਕੋਈ ਸ਼ਾਇਦ ਕਦੇ ਵਾਪਸ ਜਾ ਸਕਦੇ ਸਾਰੇ ਹੀ ਆ ਜਾ ਵਾਪਸ ਵੈਚੂ ਇਹ ਥੋੜੀ ਹੋ ਸਕਦਾ ਉੱਥੋਂ ਕੱਢ ਕੇ ਸਾਨੂੰ ਗੱਗਰ ਤੋਂ ਬਾਅਦ ਸਾਰੇ ਇੱਧਰ ਲੈ ਆਏ ਬਰੇਲੀ ਇਥਾਈ ਕੋ ਬਰੇਲੀ ਪਿੰਡ ਆਈ वो बरेली के इधर रहे उसे मुड़ आर्डर हो गए साढ़े हौसी दे हौसी आए थे जमीन साढ़े ना 2.5 किले आई दिल तक करेंदा तो कई बार प्रोग्राम बनाया जिहड़े अस चले आए ना उत्थों वो बरियाम का पोतरा है नजरू वो साढ़े उम्र का 15 साल का